पे ਅਲਾਰਮਿੰਗ ਮੈਸੇਜ ਸੀਗਾ देयर ਲਾਈਵਸ ਵਾਰ ਆਲਸੋ ਐਟ ਰਿਸਕ। FBI ਨੇ ਇਹਨਾਂ ਜੋ ਇਹ ਸਿੱਖ ਹੈਗੇ ਆ, ਐਕਟਿਵਿਸਟ ਆ, ਕੋਈ ਪੋਲਿਟਿਕਸ ਦੇ ਵਿੱਚ ਹੈਗਾ ਆ, ਕੋਈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਖਤਰੇ 'ਚ ਆ, ਤੁਹਾਨੂੰ ਅਸੈਸੀਨੇਟ ਕੀਤਾ ਜਾ ਸਕਦਾ ਆ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਹੋਰ ਵੀ 2 ਅਮਰੀਕਨ ਸਿੱਖ ਜੋ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਵਿੱਚ ਇਨਵੋਲਵ ਹੈਗੇ, ਉਹਨਾਂ ਨੂੰ ਵੀ FBI ਦੀਆਂ ਕਾਲਸ ਆਈਆਂ ਹੈਗੀਆਂ। ਸਿੱਖਾਂ ਨੂੰ ਸੁਖਮਨ ਧਾਮੀ ਜੋ ਵਕੀਲ ਆ ਖੁਦ, ਉਹ ਕਹਿੰਦੇ ਵੀ ਸਿੱਖਾਂ ਨੂੰ ਥਰੂ ਆਊਟ USA ਦੇ ਵਿੱਚ ਪੁਲਿਸ ਵਾਰਨਿੰਗਸ ਪੋਟੈਂਸ਼ੀਅਲ ਥ੍ਰੈਟ ਦੀਆਂ ਮਿਲੀਆਂ ਹੈਗੀਆਂ। ਅਮਰੀਕਾ 'ਚ ਬੈਠੇ ਜਿਹੜੇ ਸਿੱਖ ਆ, ਜਿਹੜੇ ਭਾਰਤ ਦੇ ਕਹਿ ਲਓ ਵੀ ਉਹਨਾਂ ਦੇ ਪਰਦੇ ਨੂੰ ਚੱਕਦੇ ਆ ਜਾਂ ਉਹਨਾਂ ਬਾਰੇ ਦੱਸਦੇ ਆ ਜਾਂ ਉਹਨਾਂ ਦੀ ਵਿਚਾਰਧਾਰਾ ਤੋਂ ਉਲਟੀਆਂ ਸਿੱਖਾਂ ਦੀ ਗੱਲ ਜਿਹੜੀ ਉਹ ਕਰਦੇ ਆ, ਉਹਨਾਂ ਨੂੰ ਵੀ ਹੁਣ FBI ਨੇ ਖਤਰਾ ਜਿਹੜਾ ਆ ਇਸ ਚੀਜ਼ ਦੇ ਵਿੱਚ ਦੱਸਿਆ ਵੀ ਅਮਰੀਕਾ, ਕੈਨੇਡਾ, ਇਹ ਸਾਰੇ ਜਣੇ ਇਕੱਠੇ ਮਿਲ ਕੇ ਇਸ ਟਾਈਮ ਇਕੱਠੇ ਨੇ ਤੇ ਕੋਈ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਉਹਨਾਂ ਦੀ ਕਹਿ ਲਓ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਗਵਾਰਾ ਨਹੀਂ ਆ ਤੇ ਭਾਰਤ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕੱਸਿਆ ਜਿਹੜਾ ਹੋ ਜਾ ਰਿਹਾ ਹੈਗਾ ਆ। ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਪਿਛਲੇ 4-5 ਦਿਨਾਂ ਤੋਂ ਹੀ ਜਦੋਂ ਤੋਂ ਹੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਸੰਬੰਧ ਦੇ ਵਿੱਚ ਇੰਡੀਅਨ ਏਜੰਟਸ ਦਾ ਇਨਵੋਲਵ ਹੋਣਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ ਦੱਸਿਆ ਗਿਆ ਆ, ਉਸੇ ਦਿਨ ਤੋਂ ਪੂਰੀ ਦੁਨੀਆ ਦੀਆਂ ਅਖਬਾਰਾਂ ਹਰ ਰੋਜ਼ 1-1, 2-2 ਆਰਟੀਕਲ ਸਿੱਖਾਂ ਦੇ ਸੰਬੰਧ ਦੇ ਵਿੱਚ, ਇੰਡੀਆ ਦੇ ਵਿੱਚ ਜੋ ਮਿਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ ਛਾਪ ਰਹੇ ਹੈਗੇ ਆ। ਹੁਣ ਜਿਹੜੀ ਤੁਹਾਡੇ ਨਾਲ ਆਪਾਂ ਖਬਰ ਸਾਂਝੀ ਕਰ ਜਾ ਰਹੇ ਆ, ਇਹ ਵੀ ਬਹੁਤ ਖਤਰਨਾਕ ਆ। ਕਹਿੰਦੇ ਵੀ ਜੂਨ ਮਹੀਨੇ ਦੇ ਵਿੱਚ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਅੰਦਰ ਕਰ ਦਿੱਤਾ ਗਿਆ ਸੀ, ਉਸ ਟਾਈਮ ਤੋਂ ਬਾਅਦ FBI ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ, ਉਹਨਾਂ ਨੇ ਕੈਲੀਫੋਰਨੀਆ ਦੇ ਪਲੱਸ ਅਮਰੀਕਾ ਦੇ ਕੁਝ ਸਿੱਖਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ। ਕਹਿੰਦੇ ਵੀ ਅਲਾਰਮਿੰਗ ਮੈਸੇਜ ਸੀਗਾ देयर ਲਾਈਵਸ ਵਾਰ ਆਲਸੋ ਐਟ ਰਿਸਕ। ਸੋ ਅਮਰੀਕਾ ਦੀ FBI ਨੇ ਇਹਨਾਂ ਜੋ ਇਹ ਸਿੱਖ ਹੈਗੇ ਆ, ਐਕਟਿਵਿਸਟ ਆ, ਕੋਈ ਪੋਲਿਟਿਕਸ ਦੇ ਵਿੱਚ ਹੈਗਾ ਆ, ਕੋਈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਖਤਰੇ 'ਚ ਆ, ਤੁਹਾਨੂੰ ਅਸੈਸੀਨੇਟ ਕੀਤਾ ਜਾ ਸਕਦਾ ਆ, ਚਾਹੇ ਗੋਲੀ ਨਾਲ ਜਾਂ ਐਕਸੀਡੈਂਟ ਮਾਰ ਕੇ ਵੀ, ਪਰ ਇਹ ਨਹੀਂ ਦੱਸਿਆ ਗਿਆ ਵੀ ਕਿਹਦੇ ਵੱਲੋਂ ਜਿਹੜਾ ਖਤਰਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਪੋਲੀਟੀਕਲ ਐਕਟਿਵਿਸਟ ਹੈਗੇ ਆ, US ਦੇ ਸਿਟੀਜ਼ਨ ਆ ਤੇ ਕੋਆਰਡੀਨੇਟਰ ਹੈਗੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰੈਜ਼ੀਡੈਂਟ ਆ। ਉਹਨਾਂ ਨੇ ਇਹ ਜੋ ਇੰਟਰਸੈਪਟ ਮੈਗਜ਼ੀਨ ਆ, ਉਹਨਾਂ ਦੀ ਇਹ ਸਪੈਸ਼ਲ ਰਿਪੋਰਟ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਹੋਰ ਵੀ 2 ਅਮਰੀਕਨ ਸਿੱਖ ਜੋ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਵਿੱਚ ਇਨਵੋਲਵ ਹੈਗੇ, ਉਹਨਾਂ ਨੂੰ ਵੀ FBI ਦੀਆਂ ਕਾਲਸ ਆਈਆਂ ਹੈਗੀਆਂ। ਕਹਿੰਦੇ ਵੀ ਲੇਟ ਜੂਨ ਦੇ ਵਿੱਚ ਜੋ FBI ਦੇ ਸਪੈਸ਼ਲ ਏਜੰਟ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰੀ ਲਾਈਫ ਦੇ ਅਗੇਂਸਟ ਥ੍ਰੈਟ ਹੈਗੀ ਆ। ਸਪੈਸੀਫਿਕਲੀ ਉਹਨਾਂ ਨੇ ਇਹ ਦੱਸਿਆ ਵੀ ਥ੍ਰੈਟ ਕਿੱਥੋਂ ਆ ਰਹੀ ਹੈਗੀ ਆ। ਜੀ ਜੋ ਦੂਜੇ ਸਿੱਖ ਐਕਟਿਵਿਸਟ ਆ, ਉਹਨਾਂ ਨੇ ਆਪਣੇ ਨਾਮ ਜਿਹੜੇ ਆ ਅਨੋਨਿਮਸ ਰੱਖੇ ਸਿਕਿਉਰਿਟੀ ਰੀਜ਼ਨ ਕਰਕੇ, ਤੇ ਇਸ ਦੇ ਸੰਬੰਧ ਦੇ ਵਿੱਚ ਕਹਿੰਦੇ ਪਈ ਸੁਖਮਨ ਧਾਮੀ ਜੋ ਕੋਆਰਡੀਨੇਟਰ ਹੈਗੇ, ਇਨਸਾਫ ਆਰਗੇਨਾਈਜੇਸ਼ਨ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਕੈਲੀਫੋਰਨੀਆ ਬੇਸਡ, ਉਹਨਾਂ ਨੇ ਹਿਊਮਨ ਰਾਈਟਸ ਦੇ ਉੱਤੇ ਇਹ ਕੰਮ ਕਰਦੀ ਆ, ਪਾਰਟਿਕੂਲਰਲੀ ਸਿੱਖ ਮੈਜੋਰਟੀ ਸਟੇਟ ਆਫ ਪੰਜਾਬ। ਇਹਨਾਂ ਨੇ ਬਹੁਤ ਜਿਹੜੇ ਡਾਟਾ ਆ ਪਬਲਿਸ਼ ਕੀਤਾ ਹੈਗਾ, ਕਿਸ ਤਰ੍ਹਾਂ ਕਿਹੜੇ ਸਿੱਖਾਂ ਨੂੰ ਖਾਲੜਾ ਮਿਸ਼ਨ ਨੂੰ ਅੱਗੇ ਤੋਰਿਆ, ਜਿੱਦਾਂ ਖਾਲੜਾ ਜੀ ਨੇ ਦੱਸਿਆ ਸੀਗਾ, ਉਸੇ ਚੀਜ਼ ਨੂੰ ਅੱਗੇ ਜਿਹੜਾ ਉਹ ਲਗਾਤਾਰ ਦਸਤਾਵੇਜ਼ ਬੰਦ ਦੇ ਵਿੱਚ ਆਨਲਾਈਨ ਪੇਸ਼ ਕਰਦੇ ਨੇ। ਜੀ ਸੋ ਉਹਨਾਂ ਨੇ ਇਹ ਕਿਹਾ ਵੀ ਸਿੱਖਾਂ ਨੂੰ, ਸੁਖਮਨ ਧਾਮੀ ਜੋ ਵਕੀਲ ਆ ਖੁਦ, ਉਹ ਕਹਿੰਦੇ ਵੀ ਸਿੱਖਾਂ ਨੂੰ ਥਰੂ ਆਊਟ USA ਦੇ ਵਿੱਚ ਪੁਲਿਸ ਵਾਰਨਿੰਗਸ ਪੋਟੈਂਸ਼ੀਅਲ ਥ੍ਰੈਟ ਦੀਆਂ ਮਿਲੀਆਂ ਹੈਗੀਆਂ। ਬਿਲਕੁਲ ਹਰਜੋਤ ਸਿੰਘ ਜੀ, ਇਹ ਨਾਲੇ ਜਿੱਦਣ ਇਹ ਪਿਛਲੇ ਸੋਮਵਾਰ ਦੀ ਗੱਲ ਆ, ਦੁਪਹਿਰ ਜੇ ਦੀ ਗੱਲ ਆ, ਜਦ ਜਸਟਿਨ ਟਰੂਡੋ ਪਾਰਲੀਮੈਂਟ ਦੇ ਵਿੱਚ ਖੜਦੇ ਆ ਤੇ ਉੱਥੇ ਦੀ ਕੈਨੇਡੀਅਨ ਪਾਰਲੀਮੈਂਟ 'ਚ ਖੜਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਦੋਸ਼ ਭਾਰਤੀ ਸਟੇਟ ਦੇ ਉੱਤੇ ਲਾਉਂਦੇ ਆ ਵੀ ਉਹਨਾਂ ਦੇ ਏਜੰਟਸ ਕੈਨੇਡੀਅਨ ਸਿਟੀਜ਼ਨ ਦੀ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਦੇ ਵਿੱਚ ਸ਼ਾਮਲ ਹੋ ਸਕਦੇ ਆ। ਉਸ ਤੋਂ ਬਾਅਦ ਚਾਹੁੰਦੇ ਵੀਰਵਾਰ ਤੱਕ CBC ਦੀ ਜਿਹੜੀ ਰਿਪੋਰਟ ਆ ਉਹ ਇਹ ਪੇਸ਼ ਕਰਦੀ ਆ ਵੀ ਫਾਈਵ ਆਈਜ਼ ਦੇ ਵੱਲੋਂ ਇਹਨਾਂ ਨੂੰ ਕਾਫੀ ਜ਼ਿਆਦਾ ਸਬੂਤ ਮਿਲੇ ਹੋਏ ਨੇ, ਜਿਨ੍ਹਾਂ ਦੇ ਵਿੱਚ US ਇੱਕ ਮੁਲਕ ਆ, ਉਹਨਾਂ ਨੇ ਇੰਟੈਲੀਜੈਂਸ ਦਿੱਤੀ ਆ
ਜਿੱਥੇ ਹਿਊਮਨ ਤੇ ਡਿਜੀਟਲ ਸਿਗਨਲਸ ਉਹਨਾਂ ਦੇ ਕੋਲ ਮੌਜੂਦ ਆ, ਜਿੱਥੇ ਇੰਡੀਅਨ ਡਿਪਲੋਮੈਟਸ ਦੀ ਜਿਹੜੀ ਕੁਛ ਕਮਿਊਨੀਕੇਸ਼ਨ ਇਸ ਕਤਲ ਦੇ ਮਾਮਲੇ ਵਿੱਚ ਕਿੱਦਾਂ ਪਲਾਨ ਘੜਿਆ ਗਿਆ ਹੋ ਸਕਦਾ ਆ, ਉਸ ਨਾਲ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਕੋਲ ਮੌਜੂਦ ਹੈਗੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, CNN, ਹੋਰ ਵਾਸ਼ਿੰਗਟਨ ਪੋਸਟ, ਹੋਰ ਬਹੁਤ ਸਾਰੇ ਜਿਹੜੇ ਤੇ ਇੰਟਰਸੈਕਟ ਜਿਹੜੀ ਮੈਗਜ਼ੀਨ ਆ, ਉਹ ਇਹ ਦੱਸਦੀ ਆ ਵੀ ਭਾਈ ਅਮਰੀਕਾ ਦੀ FBI ਨੇ ਵੀ ਸਿੱਖਾਂ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਭਾਈ ਤੁਹਾਡੇ ਤੇ ਵੀ ਖਤਰਾ ਹੋ ਸਕਦਾ ਆ, ਜਦੋਂ ਜੂਨ ਦੇ ਵਿੱਚ ਭਾਈ ਨਿੱਜਰ ਹੋਣਾ ਨੂੰ ਕਤਲ ਕਰ ਦਿੱਤਾ ਗਿਆ ਸੀਗਾ। ਇਹ ਵੀ ਰਿਪੋਰਟਾਂ ਜਿਹੜੀਆਂ ਉਹ ਦੱਸੀਆਂ ਗਈਆਂ ਆ ਵੀ ਭਾਈ ਨਿੱਜਰ ਹੋਣਾ ਨੂੰ ਵੀ ਇਸ ਦੇ ਨਾਲ ਕਈ ਵਾਰੀ ਗੱਲ ਕੀਤੀ ਸੀ। ਉਹਨਾਂ ਦੇ ਮੁੰਡੇ ਨੇ ਵੀ ਇੱਕ ਉੱਥੇ ਦੀ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਵੀ ਪਹਿਲੋਂ ਕਦੀ-ਕਦੀ ਉਹਨਾਂ ਦੀ ਇੰਟੈਲੀਜੈਂਸ ਮਿਲਦੀ ਸੀ, ਫਿਰ ਬਾਅਦ ਦੇ ਵਿੱਚ ਉਹ ਫ੍ਰੀਕੁਐਂਟਲੀ ਵੀ ਜਿਹੜੇ ਉਹਨਾਂ ਨੇ ਦੱਸਿਆ। ਪਰ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਆਪਣੇ ਭਾਸ਼ਣ ਦੇ ਵਿੱਚ ਜਿਹੜੇ ਗੁਰੂ ਘਰ ਦੀ ਸਟੇਜ ਤੋਂ ਬੋਲ ਰਹੇ ਸੀਗੇ, ਉਦੋਂ ਉਹਨਾਂ ਨੇ ਜਿਹੜਾ ਉਹ ਦੱਸਿਆ ਸੀਗਾ। ਇਸੇ ਤਰੀਕੇ ਦੇ ਨਾਲ ਭਾਰਤ ਵਿੱਚ ਬੈਠੇ ਵੀ ਸਿੱਖ ਜਿਹੜੇ ਖਾਸ ਕਰਕੇ ਕਹਿ ਲਓ ਵੀ ਭਾਰਤ ਸੌਰੀ ਜਿਹੜੇ ਅਮਰੀਕਾ 'ਚ ਬੈਠੇ ਜਿਹੜੇ ਸਿੱਖ ਆ, ਜਿਹੜੇ ਭਾਰਤ ਦੇ ਕਹਿ ਲਓ ਵੀ ਉਹਨਾਂ ਦੇ ਪਰਦੇ ਨੂੰ ਚੱਕਦੇ ਆ, ਜਾਂ ਉਹਨਾਂ ਬਾਰੇ ਦੱਸਦੇ ਆ, ਜਾਂ ਉਹਨਾਂ ਦੀ ਵਿਚਾਰਧਾਰਾ ਤੋਂ ਉਲਟੀਆਂ ਸਿੱਖਾਂ ਦੀ ਗੱਲ ਜਿਹੜੀ ਉਹ ਕਰਦੇ ਆ, ਉਹਨਾਂ ਨੂੰ ਵੀ ਹੁਣ FBI ਨੇ ਖਤਰਾ ਜਿਹੜਾ ਆ ਇਸ ਚੀਜ਼ ਦੇ ਵਿੱਚ ਦੱਸਿਆ ਹੋ ਸਕਦਾ ਹੈ। ਸੋ ਕਹਿੰਦੇ ਵੀ ਇਹ ਪਹਿਲਾਂ ਵੀ ਵਾਰਨਿੰਗਸ ਆ ਰਹੀਆਂ ਸੀਗੀਆਂ, ਮੋਹਰੇ ਜਿਹੜਾ ਉਹ ਚੱਲ ਰਿਹਾ ਸੀਗਾ। ਜਦੋਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ, ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਇੱਥੋਂ ਤੱਕ ਕਿ ਕਈ ਸਾਬਕਾ ਜਿਹੜੇ US ਦੇ ਰਿਪਰੈਜ਼ੈਂਟੇਟਿਵ ਇਸ ਦੇ ਵਿੱਚ ਬੋਲਦੇ ਆ, ਇੱਥੋਂ ਤੱਕ ਕਿ ਫ੍ਰੈਜ਼ਨੋ ਵਾਲਾ ਜਿਹੜਾ ਆਪਣੇ ਇਸ ਇਲਾਕੇ ਦਾ ਜਿਮ ਕੋਸਟਾ ਨੇ ਵੀ ਇਸ ਚੀਜ਼ ਦੇ ਉੱਤੇ ਟਵੀਟ ਜਿਹੜਾ ਉਹ ਕਰਕੇ ਕਿਹਾ ਵੀ ਭਾਈ ਇਹ ਚੀਜ਼ ਮਾੜੀ ਆ ਤੇ ਅਸੀਂ ਇਸ ਦੀ ਮੈਂ ਕਹਿੰਦੇ ਵੀ ਜਾਂਚ ਦੀ ਮੰਗ ਕਰਦੇ, ਕਿਉਂਕਿ ਉਹ ਖੁਦ ਫੋਰਨ ਰਿਲੇਸ਼ਨ ਦੀ ਇੱਕ ਕਮੇਟੀ ਦੇ ਵਿੱਚ ਆ, ਸਬ ਕਮੇਟੀ 'ਚ ਆ, ਤੇ ਕਹਿੰਦੇ ਵੀ ਇਹ ਮੁੱਦੇ ਨੂੰ ਜਿਹੜਾ ਉਹ ਜ਼ਰੂਰ ਚੁੱਕਿਆ ਜਾਵੇਗਾ। ਸੋ ਅਮਰੀਕਾ ਦੇ ਵਿੱਚ ਕਹਿੰਦੇ ਵੀ ਇਦਾਂ ਦੀ ਚੀਜ਼ ਕੋਈ ਵੀ ਅਸੀਂ ਗਵਾਰਾ ਨਹੀਂ ਹੋਊਗੀ। ਇਹ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਪੈਰਲਲੀ ਜਿਹੜਾ ਉਹ ਚੱਲ ਰਿਹਾ ਹੈ। ਭਾਰਤ ਇਸ ਪੂਰੇ ਮਾਮਲੇ ਦੇ ਵਿੱਚ ਨੰਗਾ ਹੁੰਦਾ ਨਜ਼ਰ ਆ ਰਿਹਾ ਆ। UK ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੇ ਦੇ ਸਿੱਖਾਂ ਨੂੰ ਖਤਰਾ ਆ, ਖਤਰਾ ਕਿਸ ਤਰੀਕੇ ਦੇ ਨਾਲ ਆ, ਇੱਥੇ ਤੱਕ ਕਿ ਜਿਹੜੇ ਭਾਈ ਖੰਡਾ ਹੁਣਾਂ ਦੀ ਜਿਹੜੀ ਮੌਤ ਆ, ਉਸ ਨੂੰ ਵੀ ਸ਼ੱਕ ਦੀ ਨਜ਼ਰ ਦੇ ਨਾਲ ਉਦੋਂ ਤੋਂ ਹੀ ਜਿਹੜੇ ਆ ਉਹ ਲੋਕ ਦੇਖ ਰਹੇ ਆ। ਉੱਥੇ ਦੀ ਸਰਕਾਰ ਨੇ ਤਾਂ ਮਦਦ ਨਹੀਂ ਕੀਤੀ, ਪਰ ਕੈਨੇਡੀਅਨ ਸਰਕਾਰ ਨੇ ਇਸ ਦੇ ਵਿੱਚ ਜ਼ਰੂਰ ਮਦਦ ਕੀਤੀ ਆ, ਤੇ ਇੱਥੇ ਅਮਰੀਕਨ ਸਰਕਾਰ ਵੀ ਨਾਲ ਮਿਲ ਕੇ ਇੱਥੋਂ ਦੀ ਜਿਹੜੀ ਖੂਫੀਆ ਏਜੰਸੀਆਂ ਆ ਉਹਨਾਂ ਦੇ ਨਾਲ ਮਿਲ ਕੇ ਪ੍ਰੈਜ਼ੀਡੈਂਟ ਬਾਈਡਨ ਦੀ ਇਸ ਗੱਲ ਨੂੰ ਮੋਦੀ ਦੇ ਨਾਲ ਚੱਕਣਾ, ਇਹ ਸਾਰੀਆਂ ਚੀਜ਼ਾਂ ਇਹ ਦਰਸਾ ਰਹੀਆਂ ਆ ਵੀ ਅਮਰੀਕਾ, ਕੈਨੇਡਾ, ਇਹ ਸਾਰੇ ਜਾਣੇ ਇਕੱਠੇ ਮਿਲ ਕੇ ਇਸ ਟਾਈਮ ਇਕੱਠੇ ਨੇ, ਤੇ ਕੋਈ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਉਹਨਾਂ ਦੇ ਕਹਿ ਲਓ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਗਵਾਰਾ ਨਹੀਂ ਆ, ਤੇ ਭਾਰਤ ਨੂੰ ਇਸ ਚੀਜ਼ ਦੇ ਵਿੱਚ ਜਿਹੜਾ ਉਹ ਕੱਸਿਆ ਜਿਹੜਾ ਹੋ ਜਾ ਰਿਹਾ ਹੈਗਾ ਆ। ਇੰਡੀਆ ਦੇ ਜਿਹੜੇ ਡਿਪਲੋਮੈਟਸ ਆ, ਕੈਨੇਡੀਅਨ ਜਿਹੜੇ ਇਨਵੈਸਟੀਗੇਟਰਸ ਆ, ਉਹਨਾਂ ਦੀ CBC ਦੀ ਰਿਪੋਰਟ ਮੁਤਾਬਕ ਇਹ ਕਹਿੰਦੇ ਆ ਵੀ ਭਾਰਤੀ ਜਿਹੜੇ ਅਫੀਸ਼ੀਅਲਸ ਆ, ਉਹਨਾਂ ਨੇ ਕਿਸੇ ਨੇ ਵੀ ਨਕਾਰੀ ਨਹੀਂ ਇਹ ਗੱਲ ਨੂੰ ਵੀ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਉਹਨਾਂ ਚੋਂ ਕਿਸੇ ਦਾ ਹੱਥ ਹੋ ਸਕਦਾ ਆ ਜਾਂ ਨਹੀਂ। ਤੇ ਹੁਣ ਜਦੋਂ ਇਹਨਾਂ ਦੇ ਕੋਲ ਇਹ ਸਬੂਤ ਆ ਗਏ ਨੇ, ਤਾਂ FBI ਨੇ ਵੀ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਸਿੱਖ ਆ, ਉਹਨਾਂ ਨੂੰ ਵੀ ਖਤਰਾ ਜਿਹੜਾ ਉਹ ਦਰਸਾਇਆ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਸ ਦੀ ਅੱਗੇ ਜੇ ਵਧੀਏ ਤਾਂ ਇੰਡੀਆ ਨੇ ਜਿਹੜੇ 20 ਕੁਛ ਨਾਮ ਆ, ਉਹ ਸੂਚੀ ਜਿਹੜੀ ਉਹ ਜਾਰੀ ਕਰ ਦਿੱਤੀ ਵੀ ਆਖੇ ਜੀ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਆ ਸੌਰੀ ਇਹਨਾਂ ਦੇ ਜਿਹੜੇ ਨੇ ਰੀਅਲ ਸਟੇਟ ਕਹਿ ਲਓ ਜਾਂ ਜਾਇਦਾਦਾਂ ਆ, ਉਹਨਾਂ ਨੂੰ ਜਿਹੜਾ ਜ਼ਬਤ ਕੀਤਾ ਜਾਊਗਾ। ਉਹਨਾਂ ਵਿੱਚ ਕੁਛ ਜਿਹੜੇ ਨਾਮ ਆ ਉਹ US ਤੋਂ ਵੀ ਹੈਗੇ ਆ, ਕੁਛ ਕੈਨੇਡਾ ਤੋਂ ਆ, ਕੁਛ ਆਸਟ੍ਰੇਲੀਆ ਤੋਂ, ਕੁਛ UK ਤੋਂ ਜਿਹੜੇ ਉਹ ਨਾਮ ਜਿਹੜੇ ਉਹਨਾਂ ਨੇ ਦੱਸੇ ਹੈਗੇ ਆ। ਸੋ ਇਹ ਟਰਾਈ ਕਰ ਰਹੇ ਆ, ਕੋਸ਼ਿਸ਼ ਕਰ ਰਿਹਾ ਆ ਇੰਡੀਆ ਜਿਹੜਾ ਇਸ ਟਾਈਮ ਸਿਸਟਮ ਆ, ਉਹ ਟਰਾਈ ਕਰ ਰਿਹਾ ਹੈ ਵੀ ਇੰਡੀਆ ਦੀ ਜਿਹੜਾ ਪਰਦਾ ਆ ਉਹਨਾਂ ਦੇ ਚਿਹਰੇ ਤੋਂ ਨੰਗਾ ਨਾ ਕਰੋ। ਉਹ ਡਰਾ ਰਹੇ ਆ ਲੋਕਾਂ ਨੂੰ ਅਜਿਹੀਆਂ ਲਿਸਟਾਂ ਜਾਰੀ ਕਰਕੇ, ਇਸ ਤਰੀਕੇ ਦੇ ਨਾਲ ਐਕਸਟਰਾ ਜੁਡੀਸ਼ੀਅਲਸ ਜਿਹੜੀਆਂ ਕਿਲਿੰਗਸ ਆ ਉਸ ਨੂੰ ਜਿਹੜਾ ਉਹ ਕਰਕੇ। ਪਰ ਹੁਣ ਇਹ ਮੁੱਦਾ ਸੈਂਟਰ ਪੁਆਇੰਟ ਦੇ ਵਿੱਚ, ਸੈਂਟਰ ਸਟੇਜ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਉਹ ਆ ਚੁੱਕਾ ਹੈਗਾ। ਇੰਟਰਸੈਪਟ ਮੈਗਜ਼ੀਨ ਦੇ ਮੁਤਾਬਕ ਅੱਗੇ ਜਾ ਕੇ ਉਹ ਲਿਖਦੇ ਆ ਵੀ US ਨੇ ਜੋ ਐਲੀਗੇਸ਼ਨਸ ਕੈਨੇਡਾ ਨੇ ਲਾਈਆਂ ਹੈਗੀਆਂ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ
ਕੰਸਰਨ ਐਕਸਪ੍ਰੈਸ ਕੀਤਾ ਹੈਗਾ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਕਿਹਾ ਵੀ ਯੂਐਸ ਪੂਰੀ ਤਰ੍ਹਾਂ ਕੈਨੇਡਾ ਦੇ ਨਾਲ ਇਨਵੈਸਟੀਗੇਸ਼ਨ 'ਚ ਕੋਆਪਰੇਟ ਕਰ ਰਿਹਾ, ਕੱਲਾ ਕੋਆਪਰੇਟ ਨਹੀਂ ਕਰ ਰਿਹਾ, ਅਸੀਂ ਉਹਨਾਂ ਦਾ ਸਾਥ ਵੀ ਦਿੱਤਾ ਹੈਗਾ। ਯੂਐਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਵਾਲਿਆਂ ਕੋਲ ਕੋਈ ਸਪੈਸ਼ਲ ਐਗਜ਼ੈਂਪਸ਼ਨ ਨਹੀਂ ਹੈਗੀ ਵੀ ਟੂ ਕੈਰੀ ਆਊਟ ਐਕਸ਼ਨਸ ਲਾਈਕ ਐਕਸਟਰਾ ਜੁਡੀਸ਼ੀਅਲ ਕਿਲਿੰਗ। ਉਹ ਕਹਿੰਦੇ ਵੀ ਯੂਐਸ ਉਦਾਂ ਹੀ ਰੱਖੂਗਾ ਜਿੱਦਾਂ ਰਸ਼ੀਆ ਤੇ ਚਾਈਨਾ ਨੂੰ ਸਮਝਦਾ ਹੈਗਾ, ਜੇ ਇਹ ਗੱਲ ਸਾਬਤ ਹੋਈ ਹੈਗੀ ਆ। ਦੂਸਰੇ ਪਾਸੇ ਜਿਹੜੇ ਸਿੱਖ ਅਮਰੀਕਨ ਆ ਡਾਕਟਰ ਪ੍ਰਿਤਪਾਲ ਸਿੰਘ ਹੁਣੀ, ਉਹ ਇਹ ਕਹਿੰਦੇ ਆ ਵੀ ਜੇ ਸਾਨੂੰ ਇੰਨੀਆਂ ਥ੍ਰੈਟ ਆਈਆਂ, ਇਹਦੇ ਤੇ ਯੂਐਸ ਗਵਰਨਮੈਂਟ ਨੂੰ ਸਟੈਪ ਲੈਣੇ ਚਾਹੀਦੇ ਹੈਗੇ ਆ ਤਾਂ ਕਿ ਸਾਡਾ ਜਿਹੜੀ ਆ ਪ੍ਰੋਟੈਕਸ਼ਨ ਹੋ ਸਕੇ। ਅਸੀਂ ਨਹੀਂ ਚਾਹੁੰਦੇ ਬਾਅਦ ਦੇ ਵਿੱਚ ਜਿਹੜੀਆਂ ਅਥਾਰਟੀਜ਼ ਹੈਗੀਆਂ ਆ ਉਹ ਕਹਿਣ ਵੀ ਸਾਡੀਆਂ ਥਾਟਸ ਤੇ ਪ੍ਰੇਅਰਸ ਤੁਹਾਡੇ ਨਾਲ ਆ ਜੇ ਸਾਨੂੰ ਕੁਝ ਵਾਪਰ ਗਿਆ ਬਾਅਦ ਦੇ ਵਿੱਚ। ਸੋ ਐਕਸ਼ਨ ਪਹਿਲਾਂ ਲੈਣਾ ਪੈਣਾ ਹੈਗਾ ਆ। ਇਸ ਤੋਂ ਪਹਿਲਾਂ ਵੀ ਜਿਹੜੀ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਉੱਥੇ ਦੀ ਸੀਸਸ ਜੋ ਹੈਗੀ ਆ ਕੈਨੇਡੀਅਨ ਸੀਕ੍ਰੇਟ ਸਰਵਿਸ ਏਜੰਸੀ, ਉਹਨਾਂ ਨੇ ਤੇ ਨਾਲ ਹੋਰ 5 ਜਣੇ ਜਿਨ੍ਹਾਂ 'ਚ ਭਾਈ ਮਨਿੰਦਰ ਸਿੰਘ ਵੀ ਹੈਗੇ, ਉੱਥੇ ਉਹ ਪ੍ਰਧਾਨ ਰਹਿ ਚੁੱਕੇ ਆ ਸਰੀ ਗੁਰਦੁਆਰਾ ਸਾਹਿਬ ਦੇ, ਉਹਨਾਂ ਨੂੰ ਕਹਿ ਚੁੱਕੇ ਸੀ ਵੀ ਤੁਹਾਡੇ ਉੱਤੇ ਥ੍ਰੈਟ ਹੈਗੀ ਆ, ਤੇ ਉਹ ਕਹਿੰਦੇ ਵੀ ਸਾਨੂੰ ਐਕਸਪਲੇਨ ਨਹੀਂ ਕੀਤਾ ਗਿਆ ਵੀ ਕਿਤੋਂ ਥ੍ਰੈਟ ਹੈਗੀ ਆ। ਸੋ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਜਦ ਤੁਹਾਨੂੰ ਪਤਾ ਹੈ ਵੀ ਥ੍ਰੈਟ ਕਿਤੋਂ ਆ ਤੇ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਜਿਹੜਾ ਆ ਬਚਾ ਸਕੇ ਹੈਗੇ।